ਜਿਹੜੇ ਸਪੈਸ਼ਲ ਇਮੀਗ੍ਰੈਂਟ ਤੇ ਜੁਵੈਨਾਈਲਸ ਹੈਗੇ ਆ, ਉਹਨਾਂ ਨੂੰ I-360 ਜਿਹੜਾ ਫਾਰਮ ਆ, ਇਨ ਪਰਸਨ ਜਿਹੜਾ ਉਹ ਪ੍ਰੋਵੀਜ਼ਨ ਕੀਤਾ ਗਿਆ, ਅਲਾਓ ਕੀਤਾ ਜਾ ਰਿਹਾ ਉਹਨਾਂ ਦੇ 21ਵੇਂ ਜਨਮ ਦਿਨ ਤੋਂ ਪਹਿਲਾਂ। ਕੀ ਹੈਗਾ ਹੈ ਜਿਹੜਾ I-360 ਫਾਰਮ ਤੇ ਕੀ ਇਹਦੇ ਨਾਲ ਕੀ ਫਰਕ ਪੈਣ ਜਾ ਰਿਹਾ? ਇਹ ਐਕਚੁਅਲ ਦੇ ਵਿੱਚ ਗਾਰਡੀਅਨਸ਼ਿਪ ਦੇ ਕੇਸਾਂ ਦੇ ਨਾਲ ਸੰਬੰਧ ਰੱਖਦਾ, ਤੇ ਠੀਕ। ਲੋਕ ਜਿਹੜੇ ਆਪਣੀ ਕਮਿਊਨਿਟੀ ਵਾਲੇ ਗਾਰਡੀਅਨਸ਼ਿਪ ਤੇ ਅਡਾਪਸ਼ਨ ਨੂੰ ਕਨਫਿਊਜ਼ ਵੀ ਬੜਾ ਕਰਦੇ ਆ। ਜਿਹੜੇ ਅਡਾਪਸ਼ਨ ਵਾਲੇ ਕੇਸ ਹੁੰਦੇ ਆ ਉਹ 14 ਸਾਲ ਤੋਂ ਪਹਿਲਾਂ, ਉਹਦੇ ਰੂਲ ਟੋਟਲੀ ਅਲੱਗ ਆ। ਤੇ ਜਿਹੜੇ ਗਾਰਡੀਅਨਸ਼ਿਪ ਵਾਲੇ ਕੇਸ ਆ, ਜਿਹੜੇ ਆਪਣੇ ਬੰਦੇ ਜਿਹੜਾ ਟੱਪ ਕੇ ਆਉਂਦੇ ਆ, 18 ਸਾਲ ਤੋਂ ਛੋਟੀ ਉਮਰ ਆ, ਕਈ ਸਟੇਟ ਦੇ ਵਿੱਚ 21 ਸਾਲ ਤੱਕ ਰੱਖਿਆ, ਉਹ ਗਾਰਡੀਅਨਸ਼ਿਪ ਕਹਿੰਦੇ ਆ ਉਹਨੂੰ। ਗਾਰਡੀਅਨਸ਼ਿਪ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਕੋਰਟ ਕੋ ਜਾ ਕੇ ਇੱਕ ਆਰਡਰ ਲੈਂਦੇ ਹੋ, ਫੈਮਿਲੀ ਕੋਰਟ ਕੋ ਜਾ ਕੇ, ਤੇ ਜੀ। ਕੋਰਟ ਦਾ ਜੱਜ ਜਿਹੜਾ ਤੁਹਾਨੂੰ ਆਰਡਰ ਗ੍ਰਾਂਟ ਕਰ ਦਿੰਦਾ ਕਿ ਇਹ ਬੰਦੇ ਦੇ ਘਰ ਦੇ ਨੂੰ ਰੱਖ ਨਹੀਂ ਸਕਦੇ, ਇਕੱਲਾ ਇਹ ਮਾਈਨਰ ਆ, 18 ਸਾਲ ਤੋਂ ਥੱਲੇ ਆ ਜਾਂ 21 ਸਾਲ ਤੋਂ ਥੱਲੇ ਆ, ਡਿਪੈਂਡਿੰਗ ਕਿਹੜੀ ਸਟੇਟ 'ਚ ਤੁਸੀਂ ਰਹਿੰਦੇ ਆ। ਤੇ ਉਹ ਇੱਕ ਗਾਰਡੀਅਨ ਅਪਾਇੰਟ ਕਰ ਦਿੰਦਾ। ਉਹ ਗਾਰਡੀਅਨ ਦਾ ਆਰਡਰ ਲੈ ਕੇ ਤੁਸੀਂ ਜਿਹੜਾ USCIS ਮੋਰੇ ਜਿਹੜੀ ਆਪਣੀ ਗਾਰਡੀਅਨ ਦੀ ਪਟੀਸ਼ਨ ਹੁੰਦੀ ਆ 360, ਉਹ ਫਾਈਲ ਕਰਦੇ ਹੁੰਦੇ ਸੀ I-360। ਪਰ ਇਹਦੇ ਵਿੱਚ ਇਹ ਸੀਗਾ ਕਿ ਰੂਲ ਬੜੇ ਟਾਈਟ ਹੁੰਦੇ ਸੀਗੇ ਕਿ 21ਵੇਂ ਜਨਮ ਦਿਨ ਤੋਂ ਪਹਿਲਾਂ ਕਰਨਾ ਚਾਹੀਦਾ। ਤੇ ਹੁਣ ਉਹਨਾਂ ਨੇ ਇੱਕ ਇਹੀ ਜਿਹੜੇ ਲੋਕੀ ਜਿਹੜੇ 21 ਸਾਲ ਦੇ ਏਜ ਆਊਟ ਹੋ ਰਹੇ ਆ, ਉਹਨਾਂ ਨੂੰ ਇਹਨਾਂ ਨੇ ਪ੍ਰੋਵੀਜ਼ਨ ਦਿੱਤੀ ਹੈ ਕਿ ਸਾਡੀ ਹੈਲਪਲਾਈਨ ਤੇ ਤੁਸੀਂ ਕਾਲ ਕਰਕੇ ਇੱਕ ਅਪਾਇੰਟਮੈਂਟ ਬਣਾ ਸਕਦੇ ਆ, ਤੇ ਜਿਹੜਾ 360 ਫਾਰਮ ਹੈਗਾ ਤੁਸੀਂ ਸਿੱਧੇ ਜਾ ਕੇ ਇਨ ਪਰਸਨ ਆਪਣਾ ਫੀਲਡ ਆਫਿਸ 'ਚ ਫਾਈਲ ਕਰ ਸਕਦੇ ਆ, ਤਾਂ ਕਿ ਤੁਸੀਂ ਏਜ ਆਊਟ ਨਾ ਹੋ। ਸੋ ਇਹ ਜਿਹੜੀ ਚੀਜ਼ ਇਸ ਦੇ ਵਿੱਚ ਜਿਹੜੀ ਉਹ ਵਾਪਰੀ ਆ, ਤੇ ਜਿਹੜਾ ਇਹ ਗਾਰਡੀਅਨਸ਼ਿਪ ਦੇ ਲਈ ਅਪਲਾਈ ਕਰ ਰਿਹਾ ਹੈ ਜਾਂ ਜਿਹਨੇ ਗਾਰਡੀਅਨਸ਼ਿਪ ਦੇ ਥਰੂ ਇੱਥੇ ਆਉਣਾ ਹੈ, ਇਹਨਾਂ ਦੋਨਾਂ ਚੋਂ ਭਰਨਾ ਕਿੰਨੇ ਹੁੰਦਾ ਹੈ ਇਹ ਵਾਲਾ ਜਿਹੜਾ ਫਾਰਮ? ਸੋ ਜਿਹੜਾ ਗਾਰਡੀਅਨਸ਼ਿਪ ਦਾ ਇਹ ਜਿਹੜਾ ਇਮੀਗ੍ਰੇਸ਼ਨ ਕੋ ਤਾਂ ਉਹੀ ਬੰਦੇ ਨੇ ਜਾਣਾ ਜਿਹਨੂੰ ਇਮੀਗ੍ਰੇਸ਼ਨ ਚਾਹੀਦੀ ਹੈ, ਰਾਈਟ। ਇਹ ਜਿਹੜਾ ਫਾਰਮ ਹੈਗਾ 360, ਇਹ ਜਦੋਂ ਤੁਹਾਡਾ ਗਾਰਡੀਅਨਸ਼ਿਪ ਦਾ ਆਰਡਰ ਲੱਗ ਜਾਂਦਾ, ਜਿਹੜੇ ਬੰਦੇ ਨੂੰ ਗ੍ਰੀਨ ਕਾਰਡ ਚਾਹੀਦਾ ਉਹ ਇਹ ਫਾਰਮ ਭਰਦਾ ਹੁੰਦਾ 360। ਜੀ ਜੀ, ਠੀਕ ਹੈ। ਅਗਲੀ ਜਿਹੜੀ ਗੱਲ ਕਰੀਏ, ਸਿਵਲ ਸਰਜਨ ਦੇ ਸਿਗਨੇਚਰ ਚਾਹੀਦੇ ਹੁੰਦੇ ਆ ਫਾਰਮ I-693 ਦੇ ਉੱਤੇ। USCIS ਨੇ 60 ਦਿਨਾਂ ਦਾ ਕੋਈ ਰੂਲ ਆ, ਉਸ ਨੂੰ ਰਿਮੂਵ ਕੀਤਾ ਆ। ਕੀ ਸੀਗਾ ਪਹਿਲਾਂ ਤੇ ਹੁਣ ਕੀ ਇਸ ਦੇ ਵਿੱਚ I-693 ਦੇ ਵਿੱਚ ਚੇਂਜਸ ਆਏ ਵਾਲੇ? ਸੋ ਪਹਿਲਾਂ ਤਾਂ ਰੂਲ ਇਹ ਸੀਗਾ ਕਿ ਜਦੋਂ ਤੁਸੀਂ ਐਪਲੀਕੇਸ਼ਨ ਆਪਣੀ ਸਬਮਿਟ ਕਰਦੇ ਆ, ਗ੍ਰੀਨ ਕਾਰਡ ਸਬਮਿਟ ਕਰਦੇ ਆ ਇੱਥੇ 485, ਉਹਦੇ ਨਾਲ ਤੁਹਾਨੂੰ ਮੈਡੀਕਲ ਸਬਮਿਟ ਕਰਨੇ ਪੈਂਦੇ ਹੁੰਦੇ ਆ। ਤੇ ਉਹ ਜਿਹੜੇ ਮੈਡੀਕਲ ਸੀਗੇ ਉਹ ਕਹਿੰਦੇ ਜਦੋਂ ਤੁਸੀਂ ਐਪਲੀਕੇਸ਼ਨ ਭਰਨੀ ਹੈ 60 ਦਿਨ ਤੋਂ ਪੁਰਾਣੇ ਨਹੀਂ ਹੋਣੇ ਚਾਹੀਦੇ ਮੈਡੀਕਲ ਤੁਹਾਡੇ। ਤੇ ਉਹਨਾਂ ਦਾ ਜਿਹੜਾ ਮੇਨ ਮਕਸਦ ਸੀਗਾ ਇਮੀਗ੍ਰੇਸ਼ਨ ਦਾ, ਉਹ ਇਹ ਸੀਗਾ ਕਿ ਤਾਂ ਕਿ ਲੋਕੀ ਇਦਾਂ ਨਾ ਹੋਵੇ ਕਿ ਸਾਲ ਪੁਰਾਣੇ ਮੈਡੀਕਲ ਸਬਮਿਟ ਕਰਦੇ ਨੇ, ਕਿਉਂਕਿ 2 ਸਾਲਾਂ 'ਚ ਜਿਹੜਾ ਮੈਡੀਕਲ ਉਹ ਐਕਸਪਾਇਰ ਹੋ ਜਾਂਦਾ, ਇਹਦੀ 2 ਸਾਲ ਦੀ ਮਿਆਦ ਹੁੰਦੀ ਹੈ। ਸੋ ਉਹਨਾਂ ਨੇ ਜਿਹੜਾ 60 ਦਿਨ ਦਾ ਰੂਲ ਬਣਾਇਆ ਸੀ ਤਾਂ ਕਿ ਇਮੀਗ੍ਰੇਸ਼ਨ ਨੂੰ ਖੁੱਲ੍ਹਾ ਟਾਈਮ ਮਿਲ ਜਾਵੇ, ਪੂਰੇ 2 ਸਾਲ ਮਿਲ ਜਾਣਗੇ, 60 ਦਿਨ ਤੋਂ ਪੁਰਾਣੇ ਨਾ ਹੋਣ। ਇਹਨਾਂ ਦਾ ਮਕਸਦ ਸੀਗਾ। ਤੇ ਫਿਰ ਕੋਵਿਡ ਦੇ ਵਿੱਚ ਆਪਾਂ ਦੇਖਿਆ ਕਿ ਕਈ ਡਿਲੇ ਵਗੈਰਾ ਚੱਲੇ ਵਕੀਲਾਂ ਦੇ ਆਫਿਸ 'ਚ, ਡਾਕਟਰਾਂ ਦੇ ਆਫਿਸ 'ਚ, ਇਮੀਗ੍ਰੇਸ਼ਨ ਵੱਲੋਂ। ਤੇ ਇਹਨਾਂ ਨੇ ਜਿਹੜਾ ਸੀਗਾ ਇਹਨੂੰ ਐਗਜ਼ੈਂਪਟ ਕਰਤਾ ਸੀ ਦਸੰਬਰ 2021 ਤੋਂ ਲੈ ਕੇ ਹੁਣ ਤੱਕ। ਇਹ ਕਹਿ ਰਹੇ ਸੀ ਕੋਈ ਨਹੀਂ, 60 ਦਿਨ ਵਾਲੇ ਦਾ ਕੋਈ ਚੱਕਰ ਨਹੀਂ, 2 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਤੇ ਹੁਣ ਇਮੀਗ੍ਰੇਸ਼ਨ ਨੇ ਲਾਇਆ ਕਿ ਜਦੋਂ ਹੁਣ ਹੁੰਦਾ ਕੀ ਸੀਗਾ ਕਿ ਜਿਹੜਾ 60 ਦਿਨ ਤੋਂ ਪੁਰਾਣਾ ਕਰਦੇ ਸੀਗੇ ਜਾਂ 2 ਸਾਲ ਹੋਣ ਲੱਗਦੇ, ਤਾਂ ਇਮੀਗ੍ਰੇਸ਼ਨ ਹੋਰ ਇਨਫੋਰਮੇਸ਼ਨ ਰਿਕੁਐਸਟ ਫॉर ਐਵੀਡੈਂਸ ਮੰਗਦੀ ਸੀ। ਲੋਕਾਂ ਨੂੰ ਨਵਾਂ ਜਿਹੜਾ ਮੈਡੀਕਲ ਉਹ ਕਰਾ ਕੇ ਦੇਣਾ ਪੈਂਦਾ ਸੀਗਾ, ਫਿਰ ਉਹਨਾਂ ਦੇ ਪੈਸੇ ਲੱਗਦੇ ਸੀਗੇ, ਇਮੀਗ੍ਰੇਸ਼ਨ ਦਾ ਵੀ ਟਾਈਮ ਜਿਹੜਾ ਖਰਾਬ ਹੁੰਦਾ ਸੀਗਾ ਜੀ। ਤਾਂ ਇਮੀਗ੍ਰੇਸ਼ਨ ਨੇ ਫਿਰ ਇਹ ਨਤੀਜਾ ਕੱਢਿਆ ਕਿ ਜਿਹੜੀ 60 ਦਿਨਾਂ ਲਈ ਉਹਨਾਂ ਨੇ ਰੂਲ ਬਣਾਇਆ ਸੀਗਾ, ਉਹਨਾਂ ਨੇ ਤਾਂ ਬਣਾਇਆ ਸੀਗਾ ਕਿ ਦੁਬਾਰਾ ਨਾ ਸਬਮਿਟ ਕਰਨਾ ਪਏ, ਲੋਕਾਂ ਦਾ ਟਾਈਮ ਬਚ ਜਾਵੇ। ਪਰ ਹੋ ਇਦਾਂ ਰਿਹਾ ਕਿ 60 ਦਿਨ ਦੇ ਰੂਲ ਕਰਕੇ ਇਮੀਗ੍ਰੇਸ਼ਨ ਨੂੰ ਵੀ ਉਲਟਾ ਕੰਮ ਡਬਲ ਹੋ ਗਿਆ। ਉਹਨਾਂ ਨੂੰ ਦੁਬਾਰਾ ਮੈਡੀਕਲ ਦੀ RFE ਦੇਣੀ ਪੈ ਰਹੀ ਹੈ, ਫਿਰ ਦੁਬਾਰਾ ਪੁੱਛਣਾ ਪੈ ਰਿਹਾ। ਤੇ ਤਾਂ ਕਰਕੇ ਉਹਨਾਂ ਨੇ ਹੁਣ ਕਿਹਾ ਕਿ ਜਿਹੜਾ ਰੂਲ ਹੈ ਇਹਨੂੰ ਪੱਕਾ ਹੀ ਜਿਹੜਾ ਆਪਾਂ ਖਤਮ ਕਰ ਦੇਣਾ 60 ਦਿਨ ਵਾਲੇ ਰੂਲ ਨੂੰ, ਇਹਦਾ ਕੋਈ ਫਾਇਦਾ ਨਹੀਂ ਸਾਨੂੰ। ਸੋ ਉਹਨਾਂ ਦਾ ਹੁਣ ਰੂਲ ਨਵਾਂ ਇਹ ਹੈ ਕਿ ਜਿਹੜਾ ਮੈਡੀਕਲ ਆ ਤੁਹਾਡਾ ਇੱਥੇ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਫਾਈਲ ਕਰਦੇ ਆ ਗ੍ਰੀਨ ਕਾਰਡ ਲਈ, ਉਹ 2 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਇਹ ਰੂਲ ਆ। ਓਕੇ, ਸੋ ਪੱਕੇ ਤੌਰ ਦੇ ਉੱਤੇ ਇਹ 2 ਸਾਲ ਦੀ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਮਿਲ ਗਿਆ ਆ ਹੁਣ। ਜੀ ਜੀ, ਚਲੋ ਫਾਇਦਾ ਵੀ ਹੋਊਗਾ ਕਈ ਲੋਕਾਂ ਨੂੰ, ਕਈ ਇਹਦੀ ਸਮਾਂ ਜਿਹੜਾ ਉਹ ਲੱਗ ਜਾਂਦਾ ਆ। USCIS ਕਾਫੀ ਜਿਹੜੀਆਂ ਚੇਂਜਸ ਕਰ ਰਹੀਆਂ ਕਿਤੇ, ਜਿੱਦਾਂ ਆਪਾਂ ਦੱਸ ਹੀ ਰਹੇ ਹਾਂ ਪਹਿਲੀਆਂ ਖਬਰਾਂ ਦੇ ਵਿੱਚ ਵੀ, ਵੀਕਐਂਡ ਦੇ ਉੱਤੇ ਸੈਟਰਡੇ ਸੰਡੇ ਫੈਡਰਲ ਹੌਲੀਡੇਜ਼ ਦੇ ਉੱਤੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਪਾਲਿਸੀਜ਼ ਨੂੰ ਜਿਹੜਾ ਚੇਂਜ ਕੀਤਾ ਹੈ, ਪੇਪਰ ਬੇਸਡ ਫਾਈਲਿੰਗ ਨੂੰ ਲੈ ਕੇ, ਟਾਈਮ ਫਰੇਮਸ ਨੂੰ ਲੈ ਕੇ। ਕੀ ਚੇਂਜਸ ਆਏ ਨੇ ਜੀ ਇਸ ਦੇ ਵਿੱਚ? ਹੁਣ ਚੇਂਜ ਐਕਚੁਅਲੀ ਪਹਿਲਾਂ ਤੋਂ ਹੀ ਸੀਗਾ, ਉਹਨਾਂ ਨੇ ਦੁਬਾਰਾ ਆਪਣੀ ਨਾ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਜੇ ਤੁਹਾਡੀ ਕੋਈ ਵੀ ਡੈਡਲਾਈਨ ਆ ਜਿਹੜੀ, ਜੇ ਉਹ ਹੌਲੀਡੇ ਦੇ ਦਿਨ ਪੈਂਦੀ ਆ ਤਾਂ ਤੁਹਾਨੂੰ ਇੱਕ ਦਿਨ ਆਟੋਮੈਟਿਕਲੀ ਐਡ ਹੋ ਜਾਂਦਾ ਉਹਦੇ ਵਿੱਚ। ਠੀਕ ਹੈ, ਹਾਂਜੀ। ਸੋ ਇਸੇ ਨੂੰ ਹੀ ਉਹਨਾਂ ਨੇ ਕਨਫਰਮ ਕੀਤਾ ਹੈ ਵੀ ਉਹ ਪੱਕਾ ਹੀ ਹੈ, ਇਹ ਚੀਜ਼ ਹੈਗੀ ਆ। ਇਹਨੂੰ ਹੀ ਉਹਨਾਂ ਨੇ ਕਨਫਰਮ ਕੀਤਾ। ਹੁਣ ਫੋਰ ਐਗਜ਼ਾਮਪਲ ਨਾ ਮੇਨ ਇਹਦੇ ਵਿੱਚ ਚੱਕਰ ਇਹ ਸੀਗਾ ਕਿ ਸੈਟਰਡੇ ਸੰਡੇ ਜਿਹੜਾ ਆ ਗਿਆ, ਡੈਡਲਾਈਨ ਤੁਹਾਡੀ ਸੈਟਰਡੇ ਸੰਡੇ ਨੂੰ ਆ, ਤਾਂ ਉਹ ਤੁਹਾਡੀ ਆਟੋਮੈਟਿਕਲੀ ਮੰਡੇ ਨੂੰ ਬਣ ਜਾਂਦੀ ਹੈ।
ਤੇ ਜੇ ਹੁਣ ਸੈਟਰਡੇ ਸੰਡੇ ਤੇ ਲੌਂਗ ਵੀਕਐਂਡ ਆ ਗਿਆ, ਮੰਨ ਲਓ ਤੁਹਾਡਾ ਮੰਡੇ ਨੂੰ, ਰਾਈਟ? ਤੇ ਹੂੰ, ਹੂੰ। ਤੁਹਾਡੀ ਡੈਡਲਾਈਨ ਸੀਗੀ ਸੈਟਰਡੇ ਨੂੰ, ਤੇ ਫਿਰ ਇਸ ਕੇਸ ਦੇ ਵਿੱਚ ਉਹ ਬਣ ਜੂਗੀ ਟਿਊਜ਼ਡੇ ਨੂੰ, ਕਿਉਂਕਿ ਜਿਹੜਾ ਵੀ ਉਹ ਹੌਲੀਡੇ ਪਲੱਸ ਜਿਹੜੀ ਫੈਡਰਲ ਹੌਲੀਡੇ ਆ, ਉਤੋਂ ਅਗਲਾ ਜਿਹੜਾ ਦਿਨ ਹੈਗਾ ਉਹ ਤੁਹਾਡੀ ਡੈਡਲਾਈਨ ਆਟੋਮੈਟਿਕਲੀ ਜਿਹੜੀ ਆ ਉਹ ਮੰਨੀ ਜਾਊਗੀ। ਇਹਦਾ ਨਾਰਮਲੀ ਤਾਂ ਨਹੀਂ ਲੋਕਾਂ ਨੂੰ ਕੋਈ ਫ਼ਰਕ ਪੈਂਦਾ, ਪਰ ਏਦਾਂ ਕਈ ਵਾਰੀ ਆਪਾਂ ਦੇਖਦੇ ਕਿ 30 ਦਿਨ ਅਪੀਲ ਦਾ ਟਾਈਮ ਹੁੰਦਾ, ਰਾਈਟ? ਜਿਹੜੇ ਕਈ ਹਾਂਜੀ। ਏਦਾਂ ਦੇ ਕੇਸ ਆ ਉਹ 'ਚ ਲਾਈਫ ਚੇਂਜਿੰਗ consequences ਜਿਹੜੇ ਹੋ ਜਾਂਦੇ ਆ, ਹੂੰ। ਜਾਂ ਬੱਚੇ ਦੀ ਏਜ ਆਊਟ ਹੋ ਜਾਣੀ ਆ, ਜਾਂ ਬਰਥ ਡੇਟ ਤੋਂ ਪਹਿਲਾਂ ਫਾਈਲ ਕਰਨਾ। ਸੋ ਉਹ ਸਾਰਿਆਂ ਦੇ ਵਿੱਚ ਇਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਆਪਾਂ ਹੌਲੀਡੇ ਵਾਲੀ ਜੇ ਤੁਹਾਡੀ ਡੈਡਲਾਈਨ ਫਾਲ ਕਰਦੀ ਹੈ ਤਾਂ ਹੌਲੀਡੇ ਦੇ ਵਿੱਚ ਆਪਾਂ 1 ਦਿਨ ਐਡ ਕਰਾਂਗੇ। ਜੀ, ਜੀ, ਜੀ।